ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 24 ਤਰੀਕ ਆ ਤੇ ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਣਾ, ਟੋਰੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਪਾਵਲਾ ਸੈਨ ਹੋਜ਼ੇ, ਗੁਰਦੇਵ ਸਿੰਘ ਸੋਹਲ ਐਂਟੀਲੋ, ਬਰਿੰਦਰ ਸਿੰਘ ਬੋਇਲ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਵਾਈਟ ਹਾਊਸ ਦੇ ਇਨਵਾਇਸ ਜੋ ਸਟੀਵ ਵਿਟਕੌਫ ਹੈਗੇ ਆ, ਜੀ। ਉਹਨਾਂ ਨੇ ਇਹ ਕਿਹਾ ਆ ਵੀ ਜੋ ਹਮਾਸ ਆ ਉਹ ਗੁੱਡ ਰਿਸਪੌਂਸ ਨਹੀਂ ਦੇ ਰਹੀ ਤਾਂ ਕਿ ਜਿਹੜੀ ਆ ਸੀਜ਼ ਫਾਇਰ ਆ ਉਹ ਇਜ਼ਰਾਈਲ ਤੇ ਗਾਜ਼ਾ ਦੇ ਵਿੱਚ ਹੋ ਸਕੇ। ਸੋ ਜਿਹੜੀ ਇਹ ਗੱਲਬਾਤ ਚੱਲ ਰਹੀ ਸੀ ਦੋਹਾ ਦੇ ਵਿੱਚ, ਤੇ ਇਹ 60 ਦਿਨਾਂ ਦੀ ਸੀਜ਼ ਫਾਇਰ ਹੋਣੀ ਸੀ, ਪਰ ਉਹ ਵਿੱਚ ਹੀ ਜਿਹੜੀ ਆ ਲਮਕਦੀ ਰਹਿ ਗਈ। ਸੋ ਇਹਦੇ ਵਿੱਚ ਬੈਂਜਾਮਿਨ ਨੈਤਨਯਾਹੂ ਆ, ਉਹਨਾਂ ਨੇ ਵੀ ਇਹ ਕਿਹਾ ਹੈਗਾ ਕਿ ਇਜ਼ਰਾਈਲ ਵਾਲੇ ਜੋ ਆ ਹਮਾਸ ਦੇ ਨਾਲ ਕੋਈ ਨਾ ਕੋਈ ਜਿਹੜੀ ਆ ਨੈਗੋਸ਼ੀਏਸ਼ਨ ਕਰਨਗੇ। ਦੂਸਰੇ ਪਾਸੇ ਅੱਜ ਫਰਾਂਸ ਨੇ ਇਹ ਕਹਿ ਦਿੱਤਾ ਵੀ ਅਸੀਂ ਪੈਲਸਤੀਨੀਅਨ ਸਟੇਟ ਨੂੰ ਆਫੀਸ਼ੀਅਲੀ ਰਿਕੋਗਨਾਈਜ਼ ਕਰਨ ਜਾ ਰਹੇ ਹੈਗੇ ਆ। ਐਕਸ ਦੇ ਉੱਤੇ ਜੋ ਮੈਕਰੋਨ ਆ ਉਹਨਾਂ ਨੇ ਅਨਾਉਂਸ ਕੀਤਾ ਹੈਗਾ, ਕਹਿੰਦੇ ਵੀ ਯੂਐਨ ਜਿਹੜਾ ਅਸੈਂਬਲੀ ਆ ਨਿਊਯਾਰਕ ਦੇ ਵਿੱਚ, ਉੱਥੇ ਇਹ ਚੀਜ਼ ਜਿਹੜੀ ਆ ਅਨਾਉਂਸ ਕੀਤੀ ਜਾਊਗੀ, ਕਿਉਂਕਿ ਪੈਲਸਤੀਨੀਅਨ ਲੋਕਾਂ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਜਿਹੜਾ ਧੱਕਾ ਆ ਉਹਨਾਂ ਦੇ ਨਾਲ ਹੋ ਰਿਹਾ ਹੈਗਾ। ਪੈਲਸਤੀਨੀਅਨ ਲੋਕਾਂ ਨੇ ਜਾਂ ਉਹਨਾਂ ਦੇ ਆਫੀਸ਼ੀਅਲਸ ਨੇ ਮੈਕਰੋਨ ਦੇ ਇਸ ਡਿਸੀਜਨ ਦਾ ਕਾਫੀ ਜ਼ਿਆਦਾ ਜਿਹੜਾ ਧੰਨਵਾਦ ਕੀਤਾ ਹੈਗਾ। ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੈਤਨਯਾਹੂ ਨੇ ਇਹ ਕਿਹਾ ਵੀ ਇਹ ਤਾਂ ਇੱਕ ਤਰ੍ਹਾਂ ਨਾਲ ਤੁਸੀਂ ਟੈਰਰਿਸਟਾਂ ਨੂੰ ਰਿਵਾਰਡ ਕਰ ਰਹੇ ਹੋ। ਉਹ ਜਿਸ ਤਰ੍ਹਾਂ ਉਹਨਾਂ ਦਾ ਪੱਕਾ ਹੀ ਜਿਹੜਾ ਵੱਜਾ ਹੁੰਦਾ ਵੀ ਜਿਹੜਾ ਵੀ ਕੋਈ ਉੱਥੇ ਬੰਦਾ ਹੈਗਾ ਉਹ ਅੱਤਵਾਦੀ ਹੈਗਾ। ਸੋ ਹੁਣ ਤੱਕ 60,000 ਤੋਂ ਵੱਧ ਜਿਹੜੇ ਆ ਪੈਲਸਤੀਨੀਅਨ ਨੂੰ ਮਾਰੇ ਜਾ ਚੁੱਕੇ ਆ। 1200 ਦੇ ਕਰੀਬ ਜੋ ਇਜ਼ਰਾਈਲੀ ਆ ਉਹ ਇਸ ਕਨਫਲਿਕਟ ਦੇ ਵਿੱਚ ਮਾਰੇ ਜਾ ਚੁੱਕੇ ਹੈਗੇ। ਹਾਂਜੀ, ਬਿਲਕੁਲ। ਅਤੇ ਆਪਾਂ ਦੇਖਿਆ ਹੀ ਹੈ ਕਿ ਸਮੇਂ ਦਰ ਸਮੇਂ ਆਪਾਂ ਇਹਦੇ ਉੱਤੇ ਗੱਲਬਾਤ ਵੀ ਹਮੇਸ਼ਾ ਕਰਦੇ ਰਹੇ ਹਾਂ ਗਾਜ਼ਾ ਦੇ ਲੋਕਾਂ ਦੇ ਬਾਰੇ। ਹੁਣ ਜਿਹੜੇ ਲੰਘੇ ਦਿਨ ਨੇ ਇਹਨਾਂ ਦੇ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਵੀ ਜੁਲਾਈ ਦੇ ਵਿੱਚ ਹੀ ਜਿਹੜੇ ਕੁਪੋਸ਼ਣ ਵਾਲੇ ਬੱਚੇ ਨੇ ਉਹਨਾਂ ਦੀ ਗਿਣਤੀ ਜਿਹੜੀ ਹੈ 5000 ਹੋ ਚੁੱਕੀ ਹੈ, ਤੇ ਲੰਘੇ ਕੁਛ ਘੰਟਿਆਂ ਦੇ ਵਿੱਚ ਜਿਹੜੀਆਂ ਭੁੱਖ ਕਰਕੇ ਮੌਤਾਂ ਨੇ ਉਹਨਾਂ ਦੀ ਗਿਣਤੀ 113। ਇਹਨਾਂ ਦੇ ਵਿੱਚੋਂ ਜਿਹੜੇ ਬੱਚਿਆਂ ਦੀ ਡੈਥ ਹੋਈ ਹੈ, ਜਿਹੜੇ ਬੱਚੇ ਨੇ ਜਿਹੜੀਆਂ 113 ਮੌਤਾਂ ਹੋਈਆਂ ਨੇ, ਇਹਨਾਂ ਦੇ ਵਿੱਚੋਂ 30 ਤੋਂ ਵੱਧ ਜਿਹੜੇ ਉਹ ਛੋਟੇ ਬੱਚੇ ਨੇ। ਤੁਸੀਂ ਦੇਖੋ ਵੀ ਦੁਨੀਆ ਦੇ ਵਿੱਚ ਇਸ ਟਾਈਮ ਭੁੱਖ ਕਰਕੇ ਜਾਂ ਉੱਥੇ ਲੋਕ ਬੰਬਾਰਮੈਂਟ ਕਰਕੇ ਬੱਚੇ ਮਾਰੇ ਜਾ ਰਹੇ ਨੇ, ਬੱਚੇ ਭੁੱਖੇ ਮਰ ਰਹੇ ਨੇ। ਪਰ ਦੁਨੀਆ ਇਸ ਟਾਈਮ ਜਿਹੜੀ ਹੈ ਪੂਰੀ ਤਮਾਸ਼ਬੀਨ ਦੀ ਤਰ੍ਹਾਂ ਦੇਖ ਰਹੀ ਹੈ ਸਾਰੇ ਕਾਸੇ ਨੂੰ ਕਿ ਵਰਲਡ ਦੀਆਂ ਜਿਹੜੀਆਂ ਮਨੁੱਖਤਾਵਾਦੀ ਲੋਕ ਨੇ ਜਾਂ ਮਨੁੱਖਤਾਵਾਦੀ ਜਿਹੜੇ ਦੇਸ਼ ਨੇ ਉਹ ਵੀ ਇਸ ਸਾਰੇ ਵਰਤਾਰੇ ਨੂੰ ਚੁੱਪ-ਚਾਪ ਤਰੀਕੇ ਦੇ ਨਾਲ ਦੇਖ ਰਹੇ ਨੇ। ਪਰ ਚਲੋ ਜਿਹੜੇ ਇਨਸਾਨੀਅਤ ਦੀ ਭਾਵਨਾ ਰੱਖਦੇ ਲੋਕ ਨੇ ਉਹ ਇਹਦੇ ਲਈ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਨੇ। ਕਈ ਵਾਰੀ ਇਹ ਜ਼ਰੂਰੀ ਨਹੀਂ ਹੁੰਦਾ ਵੀ ਦੇਸ਼ ਕਿਹੜਾ ਜਾਂ ਉੱਥੋਂ ਦੇ ਲੋਕ ਕਿਹੜੇ ਮੂਲ ਦੇ ਨੇ, ਕਿਹੜੇ ਭਾਈਚਾਰੇ ਦੇ ਨੇ। ਕਈ ਵਾਰੀ ਤੁਹਾਨੂੰ ਮਨੁੱਖਤਾ ਦੇ ਆਧਾਰ ਤੇ ਲੋਕਾਂ ਦੇ ਲਈ ਆਪਣੀ ਆਵਾਜ਼ ਜਿਹੜੀ ਆ ਉਹ ਬੁਲੰਦ ਕਰਨੀ ਚਾਹੀਦੀ ਹੈ। ਅਗਲੀ ਗੱਲ ਕਰੀਏ ਇਮੀਗ੍ਰੇਸ਼ਨ ਦੀ। ਇਮੀਗ੍ਰੇਸ਼ਨ ਦੇ ਮਾਮਲੇ ਦੇ ਵਿੱਚ ਹੁਣ ਲਗਾਤਾਰ ਜਿਹੜੀਆਂ ਸੈਂਚੁਰੀ ਸਿਟੀਜ਼ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਿਸ਼ਾਨੇ ਤੇ ਆ, ਪ੍ਰਸ਼ਾਸਨ ਦੇ ਨਿਸ਼ਾਨੇ ਤੇ ਆ। ਤਾਜ਼ਾ ਜਿਹੜਾ ਮਾਮਲਾ ਨਿਊਯਾਰਕ ਦਾ, ਪ੍ਰੈਜ਼ੀਡੈਂਟ ਡੋਨਾਲਡ ਟਰੰਪ ਦਾ ਜਿਹੜਾ ਜਸਟਿਸ ਡਿਪਾਰਟਮੈਂਟ ਆ ਉਹਨਾਂ ਨੇ ਨਿਊਯਾਰਕ ਸਿਟੀ ਨੂੰ ਤੇ ਮੇਅਰ ਨੂੰ, ਐਰਿਕ ਐਡਮਸ ਨੂੰ, ਜਿਹੜਾ ਉਹਨੂੰ ਸੂ ਕਰ ਦਿੱਤਾ ਫੈਡਰਲ ਕੋਰਟ ਦੇ ਵਿੱਚ। ਤੇ ਇਹ ਦੋਸ਼ ਲਾਏ ਨੇ ਵੀ ਜਿਹੜੇ ਸੈਂਚੁਰੀ ਸਿਟੀ ਬਣਾਈਆਂ ਇਹਨਾਂ ਨੇ, ਪਾਲਿਸੀਜ਼ ਬਣਾਈਆਂ ਨੇ ਜਿਹੜੀਆਂ ਸੈਂਚੁਰੀ ਪਾਲਿਸੀਜ਼, ਉਹਦੇ ਕਰਕੇ ਜਿਹੜੀ ਇਨਫੋਰਸਮੈਂਟ ਹੈ ਫੈਡਰਲ ਇਮੀਗ੍ਰੇਸ਼ਨ ਲਾਅ ਦੀ
ਉਹ ਨਹੀਂ ਹੋ ਰਹੀ, ਉਹ ਵਿੱਚ ਅੜਿੱਕਾ ਬਣ ਰਹੀ ਹੈ ਤੇ ਉਹਦੇ ਕਰਕੇ ਜਿਹੜਾ ਸਾਨੂੰ ਆਪਣਾ ਕੰਮ ਆ ਉਹ ਅਸੀਂ ਅਸਲ ਤਰੀਕੇ ਦੇ ਨਾਲ ਨਹੀਂ ਕਰ ਰਹੇ। ਲਾ ਸੂਟ ਜਿਹੜਾ ਉਹਨੇ ਇਹ ਵੀ ਰਿਪਰੈਜ਼ੈਂਟ ਕੀਤਾ ਵੀ ਜਿਹੜਾ ਕਲੈਸ਼ ਹੋਏ ਨੇ ਟਰੰਪ ਐਡਮਿਨਿਸਟ੍ਰੇਸ਼ਨ ਤੇ ਡੈਮੋਕ੍ਰੈਟਿਕ ਕੰਟਰੋਲ ਸਿਟੀਜ਼ ਦੇ ਵਿੱਚ, ਉਹਦੇ ਕਰਕੇ ਜਿਹੜੀਆਂ ਸਭ ਤੋਂ ਵੱਡਾ ਜੇ ਕੋਈ ਕਾਰਨ ਆ ਤਾਂ ਉਹ ਹੈ ਇਮੀਗ੍ਰੇਸ਼ਨ ਪਾਲਿਸੀ ਦੇ ਉੱਤੇ ਜਿਹੜਾ ਸੈਂਚੁਰੀ ਸਿਟੀ ਦਾ ਇਹ ਕੁੰਡਾ ਲਾ ਦਿੰਦੇ ਆ। ਇਹ ਵੀ ਦੋਸ਼ ਲਾਇਆ ਗਿਆ ਵੀ ਜਿਹੜਾ ਨਿਊਯਾਰਕ ਸਿਟੀ ਆ ਜਾਂ ਹੋਰ ਜਿੰਨੇ ਵੀ ਸਿਟੀਜ਼ ਨੇ, ਉਹ ਉਹਨਾਂ ਦੇ ਜਿਹੜੇ ਸਿਟੀਜ਼ਨਸ ਨੇ ਜਾਂ ਉੱਥੋਂ ਦੇ ਜਿਹੜੇ ਲੋਕ ਨੇ, ਸ਼ਹਿਰੀ ਨੇ, ਉਹਨਾਂ ਨੂੰ ਬੇਸ਼ੱਕ ਪ੍ਰੋਟੈਕਸ਼ਨ ਦੇਣ ਦਾ ਤਾਂ ਪੂਰਾ ਅਧਿਕਾਰ ਹੈ, ਪਰ ਜੇ ਕਹਿੰਦੇ ਵੀ ਨਿਊਯਾਰਕ ਦੇ ਜਿਹੜੇ ਲੀਡਰ ਹੀ ਇਹਨਾਂ ਨੂੰ ਆਪਦੇ ਜਿਹੜੇ ਇਮੀਗ੍ਰੇਸ਼ਨ ਲਾਅ ਨੇ ਉਹਨਾਂ ਨੂੰ ਇਨਫੋਰਸਮੈਂਟ ਨਾ ਕਰਨ ਦੇਣਗੇ, ਇਮੀਗ੍ਰੇਸ਼ਨ ਨੂੰ ਇਨਫੋਰਸਮੈਂਟ ਨਾ ਕਰਨ ਦੇਣਗੇ, ਤਾਂ ਕਹਿੰਦੇ ਵੀ ਫਿਰ ਅਸੀਂ ਜਿਹੜਾ ਸਟੈਪ ਆ ਉਹ ਇੱਕ ਅੱਗੇ ਚੱਕਾਂਗੇ। ਪੈਮ ਬੌਂਡੀ ਨੇ ਵੀ ਲਿਖਿਆ ਸੀਗਾ ਪਿਛਲੇ ਦਿਨਾਂ ਦੇ ਵਿੱਚ। ਅੱਜ ਵੀ ਜਿਹੜਾ ਉਹਨਾਂ ਦਾ ਪ੍ਰੈਸ ਨੋਟ ਆ, ਉਹਦੀ ਜਿਹੜੀ ਤਸ਼ਬੀਹ ਆ, ਉਹਦਾ ਜਿਹੜਾ ਸੈਂਟਰਲ ਆਈਡੀਆ, ਉਹਦਾ ਜਿਹੜਾ ਆਪਾਂ ਮੇਨ ਜੋ ਉਹਦਾ ਤੱਤ ਕੱਢਣਾ ਹੋਵੇ ਤਾਂ ਇਹੀ ਹੈ ਵੀ ਜੇਕਰ ਕੋਈ ਸਿਟੀ ਨੂੰ ਚਲਾ ਰਿਹਾ ਬੰਦਾ, ਸਾਨੂੰ ਜਿਹੜੇ ਇਮੀਗ੍ਰੇਸ਼ਨ ਲਾਅ ਜਾਂ ਇਮੀਗ੍ਰੇਸ਼ਨ ਦੇ ਰੇਡਾਂ ਦੇ ਦਰਮਿਆਨ ਉਹ ਕੋਈ ਅੜਿੱਕਾ ਬਣਨ ਦੀ ਕੋਸ਼ਿਸ਼ ਕਰੂਗਾ ਤੇ ਅਸੀਂ ਫਿਰ ਉਸ ਮਾਮਲੇ ਦੇ ਵਿੱਚ ਚੁੱਪ ਕਰਕੇ ਜਿਹੜਾ ਉਹ ਨਹੀਂ ਬੈਠਾਂਗੇ। ਇਹ ਬਰੁਕਲਿਨ ਜਿਹੜੀ ਫੈਡਰਲ ਕੋਰਟ ਆ, ਉੱਥੇ ਜਸਟਿਸ ਡਿਪਾਰਟਮੈਂਟ ਵੱਲੋਂ ਜਿਹੜਾ ਉਹ ਪਾਇਆ ਗਿਆ, ਸੂ ਕੀਤਾ ਗਿਆ ਤੇ ਫਾਈਲ ਕੀਤਾ ਗਿਆ। ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਵਾਇਲੇਟ ਕਰਦਾ ਯੂਐਸ ਕੰਸਟੀਟਿਊਸ਼ਨ ਦੀਆਂ ਜਿਹੜੀਆਂ ਸੁਪਰਮੇਸੀ ਕਲੌਜ਼ ਨੇ ਉਹਨਾਂ ਨੂੰ, ਵੀ ਜਿਹੜੀਆਂ ਰਾਸ਼ਟਰਪਤੀ ਕੋਲੇ ਪਾਵਰਾਂ ਨੇ ਜਾਂ ਜਿਹੜੀਆਂ ਫੈਡ ਦੀ ਜਿਹੜੀ ਪ੍ਰਸ਼ਾਸਨ ਹੈ ਉਹਦੇ ਕੋਲ ਜਿਹੜੀਆਂ ਪਾਵਰਾਂ ਨੇ, ਉਹਨਾਂ ਨੂੰ ਇਹ ਵਾਇਲੇਟ ਕਰਦੀਆਂ ਸੈਂਚੁਰੀ ਸਿਟੀ ਦੇ ਜਿਹੜੇ ਇਹਨਾਂ ਨੇ ਨਵੇਂ ਵਿੱਚ ਆਪਦੀ ਤਰੀਕੇ ਦੇ ਨਾਲ ਜਿਹੜੀਆਂ ਸੁਧਾਂ ਕੀਤੀਆਂ ਹੋਈਆਂ ਨੇ। ਨਾਲ ਹੀ ਪੈਮ ਬੌਂਡੀ ਇਹ ਵੀ ਇੱਕ ਗੱਲ ਕਹਿੰਦੇ ਨਜ਼ਰ ਆਏ ਕਿ ਉਹ ਕਹਿੰਦੇ ਕਿ ਹੁਣ ਤੱਕ ਅਸੀਂ ਆਪਣੇ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਨੂੰ ਨਜਿੱਠਿਆ, ਪਰ ਹੁਣ ਅਸੀਂ ਅਦਾਲਤ ਦਾ ਵੀ ਰੁਖ ਕਰਾਂਗੇ ਤੇ ਹੋਰ ਜਿਹੜੇ ਇਸ ਮਾਮਲੇ ਦੇ ਵਿੱਚ ਕਦਮ ਚੁੱਕਣੇ ਪਏ ਅਸੀਂ ਉਹਨਾਂ ਤੋਂ ਪਿੱਛੇ ਨਹੀਂ ਹਟਾਂਗੇ। ਐਡਮਸ ਜਿਹੜੇ ਨੇ ਉਹਨਾਂ ਨੇ ਇੱਕ ਇਹ ਗੱਲ ਕਹੀ ਸੀ ਕਿ ਅਸੀਂ ਆਪਣੇ ਜਿਹੜੇ ਲੋਕ ਨੇ ਉਹਨਾਂ ਨੂੰ ਅਸੀਂ ਨਹੀਂ ਚਾਹੁੰਦੇ ਵੀ ਉਹਨਾਂ ਨੂੰ ਖੌਫਜ਼ਦਾ ਕੀਤਾ ਜਾਵੇ, ਇਸੇ ਕਰਕੇ ਅਸੀਂ ਆਪਣਾ ਜਿਹੜਾ ਸਿਟੀ ਹੈ ਉਹ ਸੈਂਚੁਰੀ ਸਿਟੀਜ਼ ਦੇ ਵਿੱਚ ਸ਼ਾਮਲ ਕੀਤਾ ਸੀ। ਜੀ, ਕੈਲੀਫੋਰਨੀਆ ਦੇ ਵਿੱਚ ਇੱਕ ਫੈਡਰਲ ਅਪੀਲ ਕੋਰਟਸ ਨੇ ਜਿਹੜੀ ਰੂਲਿੰਗ ਸੀਗੀ ਉਹ ਸਟ੍ਰਕ ਡਾਊਨ ਕਰ ਦਿੱਤੀ, ਜਿਹਦੇ ਵਿੱਚ ਬੈਕਗ੍ਰਾਉਂਡ ਚੈੱਕ ਰਿਕੁਆਇਰਡ ਸੀਗੇ ਜਦੋਂ ਕੋਈ ਵੀ ਬੰਦਾ ਜਿਹੜਾ ਆ ਐਮੂਨੀਸ਼ਨ ਆਪਣੇ ਫਾਇਰ ਆਰਮਸ ਦੇ ਲਈ ਖਰੀਦਦਾ, ਜਦੋਂ ਗੋਲੀ ਸਿੱਕਾ ਕੋ ਖਰੀਦਦਾ ਹੈਗਾ, ਆਪਣੀ ਜਿਹੜੀਆਂ ਬੰਦੂਕ ਜਾਂ ਪਿਸਟਲ ਜੋ ਵੀ ਉਹਨਾਂ ਨੇ ਰੱਖਿਆ ਹੋਗਾ। 9 ਸਰਕਟ ਕੋਰਟ ਆਫ ਅਪੀਲ ਨੇ ਵੀਰਵਾਰ ਨੂੰ ਜਿਹੜਾ ਰੂਲ ਕੀਤਾ ਅੱਜ, ਕਿ ਕੈਲੀਫੋਰਨੀਆ ਦੀ ਜਿਹੜੀ ਪਾਲਿਸੀ ਆ ਬੈਕਗ੍ਰਾਉਂਡ ਚੈੱਕ ਦੀ ਫॉर ਬੁਲਟ ਵਾਇਰਸ, ਇਹ ਵਾਇਲੇਟ ਕਰਦੀ ਆ ਸੈਕੰਡ ਅਮੈਂਡਮੈਂਟ ਦੀ। So effectively killing a 2016 ballot measure meant to strengthen the state's ਜਿਹੜਾ stringent gun laws। ਕੈਲੀਫੋਰਨੀਆ ਦੇ ਵਿੱਚ ਸਖਤ ਤੋਂ ਸਖਤ ਲਾ ਜਿਹੜੇ ਬਣਾਏ ਜਾ ਰਹੇ ਆ, ਪਰ ਉਸ ਲਾ ਨੂੰ ਜਿਹੜਾ ਆ ਇੱਕ 9 ਸਰਕਟ ਕੋਰਟ ਦੇ ਜੱਜ ਨੇ ਉਸ ਨੂੰ ਓਵਰਟਰਨ ਕਰ ਦਿੱਤਾ। ਕਹਿੰਦੇ ਵੀ ਨਹੀਂ, ਇਹ ਸੈਕੰਡ ਅਮੈਂਡਮੈਂਟ ਰਾਈਟ ਆ, ਤੁਸੀਂ ਜਿਹੜਾ ਆ ਬੈਕਗ੍ਰਾਉਂਡ ਨਹੀਂ ਚੈੱਕ ਕਰ ਸਕਦੇ ਜਿਹੜਾ ਵੀ ਬੰਦਾ ਕੋਈ ਗੋਲੀ ਸਿੱਕਾ ਖਰੀਦ ਰਿਹਾ ਹੈ। ਜੀ, ਇਸ ਵੇਲੇ ਦੀਆਂ ਦੁਨੀਆ ਭਰ ਦੀਆਂ ਦੋ ਵੱਡੀਆਂ ਖਬਰਾਂ ਤੋਂ ਤੁਹਾਨੂੰ ਵਾਹ ਵਾਸਤਾ ਕਰਾਵਾਂਗੇ। ਪਹਿਲਾਂ ਤੇ ਜਿਹੜੀ ਵੱਡੀ ਖਬਰ ਆ ਇਸ ਟਾਈਮ ਰੂਸ ਤੋਂ ਆ ਰਹੀ ਆ, ਉੱਥੇ ਜਿਹੜਾ ਜਹਾਜ਼ ਇੱਕ ਹਾਦਸਾਗ੍ਰਸਤ ਹੋ ਗਿਆ। ਸਾਲ 2025 ਇੱਕ ਅਜਿਹਾ ਜਿਹੜਾ ਸਾਲ ਗਿਣਿਆ ਜਾਊਗਾ ਜਿਹਦੇ ਵਿੱਚ ਐਵੀਏਸ਼ਨ ਇੰਡਸਟਰੀ ਜਿਹੜੀ ਆ ਉਹਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਹੋਏ ਨੇ। ਆਪਾਂ ਨੂੰ ਪਤਾ ਹੀ ਹੈ ਕਿ ਗੁਜਰਾਤ ਵਾਲੀ ਜਿਹੜੀ ਤਰਾਸਦੀ ਵਾਪਰੀ ਆ, ਉੱਥੇ ਇੱਕ ਬਹੁਤ ਵੱਡਾ ਹਾਦਸਾ ਹੋਇਆ ਸੀ, 275 ਤੋਂ ਵੱਧ ਮੌਤਾਂ ਹੋਈਆਂ ਨੇ। ਇਸੇ ਤਰ੍ਹਾਂ ਜਿਹੜਾ ਰੂਸ ਦੇ ਵਿੱਚ ਜਿਹੜਾ ਜਹਾਜ਼ ਹਾਦਸਾਗ੍ਰਸਤ ਹੋਇਆ, ਇਹਦੇ ਵਿੱਚ 48 ਮੌਤਾਂ ਹੋ ਚੁੱਕੀਆਂ ਨੇ। ਜੰਗਲੀ ਜਿਹੜਾ ਰੂਸ ਦਾ ਜੰਗਲੀ ਪੂਰਬੀ ਇਲਾਕਾ, ਉੱਥੇ ਜਿਹੜਾ ਜਹਾਜ਼ ਆ ਹਵਾਈ ਜਹਾਜ਼ ਹਾਦਸਾਗ੍ਰਸਤ ਹੋਇਆ, ਮਾਫ ਕਰਨਾ, ਅਮੂਰ ਇਲਾਕਾ ਜਿੱਥੋਂ ਦੇ ਮੁਖੀ ਨੇ ਇਹ ਬਿਆਨ ਦੇ ਰਾਹੀਂ ਪੁਸ਼ਟੀ ਕੀਤੀ ਆ। ਇਹ ਕਿਹਾ ਗਿਆ ਕਿ AN-24 ਜਿਹੜਾ ਮੁਸਾਫਰ ਜਹਾਜ਼ ਸੀਗਾ, ਰੂਸ ਚੀਨ ਸਰਹੱਦ ਤੇ ਇਲਾਕਾ ਪੈਂਦਾ ਬਲਾਂਗ ਸ਼ੋਵੇਚੈਂਸਕ, ਜਿਹਦੇ ਤੋਂ ਤਿੰਦਾ ਸ਼ਹਿਰ ਵੱਲ ਜਦੋਂ ਉਡਾਣ ਭਰ ਰਿਹਾ ਸੀਗਾ ਤੇ ਅਡਾਰ ਤੋਂ ਗਾਇਬ ਹੋ ਗਿਆ ਸੀਗਾ। ਇਹਦੇ ਵਿੱਚ ਇਹ ਕਿਹਾ ਗਿਆ ਕਿ ਬਾਅਦ ਦੇ ਵਿੱਚ ਬਚਾਅ ਕਰਮੀਆਂ ਨੇ ਜਦੋਂ ਜਿੱਥੇ ਇਹ ਗਾਇਬ ਹੋਇਆ ਸੀ, ਜਦੋਂ ਉਸ ਇਲਾਕੇ ਦੇ ਵਿੱਚ ਦੇਖਿਆ ਜਾ ਕੇ ਤਾਂ ਇੱਕ ਪਹਾੜੀ ਤੇ ਜਹਾਜ਼ ਦਾ ਜਿਹੜਾ ਸੜਦਾ ਹੋਇਆ ਮਲਬਾ ਦੇਖਿਆ ਉਹਨਾਂ ਨੇ। ਇੱਥੋਂ ਦੇ ਗਵਰਨਰ ਨੇ ਵੈਸਲੀ ਓਰਲੋਵ, ਉਹਨਾਂ ਨੇ ਕਿਹਾ ਕਿ ਜਹਾਜ਼ ਦੇ ਵਿੱਚ ਸਵਾਰ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਜਿੰਨੇ ਵੀ ਮੈਂਬਰ ਸੀਗੇ ਉਹ ਮਾਰੇ ਗਏ ਨੇ ਤੇ ਇਸ ਮਾਮਲੇ ਦੇ ਵਿੱਚ ਹੁਣ ਇਸ ਟ੍ਰੈਜਡੀ ਕਰਕੇ 3 ਦਿਨ ਦਾ ਜਿਹੜਾ ਸ਼ੋਕ ਦਾ ਐਲਾਨ ਵੀ ਉਹ ਕੀਤਾ ਗਿਆ। ਇਹ ਸਰਕਾਰੀ ਜਿਹੜੀਆਂ ਮੀਡੀਆ ਰਿਪੋਰਟਾਂ ਦੇ ਮੁਤਾਬਕ ਰੂਸ ਦਾ ਜਿਹੜਾ ਸਰਕਾਰੀ ਮੀਡੀਆ ਉਹਦੇ ਜਿਹੜੀਆਂ ਉਹਨੇ ਫੁਟੇਜ ਜਾਰੀ ਕੀਤੀ ਇਸ ਮਾਮਲੇ ਦੇ ਵਿੱਚ, ਇੱਕ ਜਹਾਜ਼ ਹਾਦਸਾਗ੍ਰਸਤ ਹੋ ਕੇ ਸੰਘਣੇ ਜੰਗਲਾਂ ਦੇ ਵਿੱਚ ਜਿਹੜਾ ਮਲਬਾ ਉਹਦਾ ਖਿਲਰਿਆ ਦੇਖਿਆ ਜਾ ਸਕਦਾ, ਜਿਹਦੇ ਚਾਰੇ ਪਾਸੇ ਧੂੰਆਂ ਹੀ ਧੂੰਆਂ ਸੀਗਾ। ਸਥਾਨਕ ਟਰਾਂਸਪੋਰਟ ਪ੍ਰੋਸੀਕਿਊਟਰ ਦਫ਼ਤਰ ਨੇ ਜਾਣਕਾਰੀ ਦਿੱਤੀ ਹੈ ਕਿ ਜਹਾਜ਼ ਤਿੰਦਾ ਤੋਂ 15 ਕਿਲੋਮੀਟਰ ਦੂਰ ਦੱਖਣ ਦੇ ਇਲਾਕਿਆਂ ਦੇ ਵਿੱਚ ਹਾਦਸਾਗ੍ਰਸਤ ਹੋਇਆ। ਦਫ਼ਤਰ ਨੇ ਆਨਲਾਈਨ ਬਿਆਨ ਦੇ ਵਿੱਚ ਵੀ ਕਿਹਾ ਕਿ ਜਹਾਜ਼ ਨੇ ਉਤਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਉਸ ਦੇ ਨਾਲ ਸੰਪਰਕ ਟੁੱਟ ਗਿਆ। ਇਹ ਜਿਹੜਾ ਇਹਦੇ ਵਿੱਚ
AN-24 ਜਿਹੜਾ ਯਾਤਰੀ ਜਹਾਜ਼ ਆ, ਮੁਸਾਫਰ ਜਹਾਜ਼ ਹੈ, ਇਹਦੇ ਵਿੱਚ 5 ਬੱਚੇ, 43 ਯਾਤਰੀ ਤੇ ਚਾਲਕ ਦਲ ਦੇ 6 ਮੈਂਬਰ ਜਿਹੜੇ ਸੀ ਉਹ ਸਵਾਰ ਸੀਗੇ। ਸਵੇਰੇ ਖਬਰਾਂ ਦੇ ਵਿੱਚ ਜ਼ਿਕਰ ਹੋਇਆ ਸੀਗਾ ਥਾਈਲੈਂਡ ਤੇ ਕੰਬੋਡੀਆ ਦਾ। ਇਹ ਜਿਹੜਾ ਤਣਾਅ ਹੁਣ ਹੋਰ ਜਿਹੜਾ ਭਿਆਨਕ ਰੂਪ ਆ ਉਹ ਧਾਰਨ ਕਰ ਗਿਆ। ਥਾਈਲੈਂਡ ਅਤੇ ਕੰਬੋਡੀਆ ਦੇ ਫੌਜੀਆਂ ਵੱਲੋਂ ਸਰਹੱਦ ਤੇ ਇੱਕ ਦੂਜੇ ਤੇ ਗੋਲੀਬਾਰੀ ਕੀਤੀ ਗਈ, ਜਿਹਦੇ ਵਿੱਚ ਘੱਟੋ ਘੱਟ 11 ਨਾਗਰਿਕਾਂ ਦੀ ਮੌਤ ਹੋ ਗਈ ਆ। ਦੋਵੇਂ ਦੇਸ਼ਾਂ ਨੇ ਇੱਕ ਦੂਜੇ ਤੇ ਫੌਜੀ ਝੜਪਾਂ ਸ਼ੁਰੂ ਕਰਨ ਦਾ ਦੋਸ਼ ਲਾਇਆ ਸੀ ਤੇ ਆਪਣੇ ਕੂਟਨੀਤਿਕ ਸੰਬੰਧ ਜਿਹੜੇ ਆ ਉਹ ਘਟਾ ਲਏ ਸੀਗੇ। ਸਵੇਰੇ ਵੀ ਹਰਜੋਤ ਸਿੰਘ ਖਾਲਸਾ ਜੀ ਨੇ ਦੱਸਿਆ ਸੀਗਾ ਵੀ ਕਿਵੇਂ ਜਿਹੜੀ ਇਸ ਮੁਲਕ ਦੀ ਇੱਕ ਬੀਬੀ ਆ, ਜਿਹੜੀ ਬਹੁਤ ਯੰਗ ਉਮਰ ਦੇ ਵਿੱਚ ਇੱਕ ਬੜੇ ਅਹਿਮ ਅਹੁਦੇ ਤੇ, ਪ੍ਰਧਾਨ ਮੰਤਰੀ ਦੇ ਅਹੁਦੇ ਤੱਕ ਪਹੁੰਚੀ ਸੀ, ਉਹਨੂੰ ਇਸ ਕਰਕੇ ਅਸਤੀਫਾ ਦੇਣਾ ਪਿਆ ਵੀ ਉਹ ਜਦੋਂ ਉਹਨੇ ਗੁਆਂਢੀ ਮੁਲਕ ਦੇ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ, ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਹਨੇ ਸ਼ਾਇਦ ਅੰਕਲ ਜੀ ਸ਼ਬਦ ਯੂਜ਼ ਕਰ ਲਿਆ ਸੀ, ਜਿਹੜਾ ਸੰਬੰਧਿਤ ਵਿਰੋਧੀ ਮੁਲਕ ਦਾ ਜਿਹੜਾ ਕੋਈ ਸੀਗਾ ਨੁਮਾਇੰਦਾ, ਉਹਦੇ ਨਾਲ। ਤੇ ਫਿਰ ਬਾਅਦ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੁਣ ਥਾਈਲੈਂਡ ਦੇ ਵਿੱਚ ਇੱਕ ਜਾਂਚ ਵੀ ਜਿਹੜੀ ਆ ਉਹ ਚੱਲ ਰਹੀ ਆ। ਜੀ, ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਹੈ। ਫ੍ਰਿਜ਼ਨੋ ਦੇ ਵਿੱਚ ਅਮਰੀਕਾ ਦਾ ਸਭ ਤੋਂ ਵੱਡਾ ਇੱਕ ਕਾਸਕੋ ਸਟੋਰ ਬਣ ਜਾ ਰਿਹਾ ਸੀ। ਜੀ, ਹੁਣ ਇੱਕ ਜੱਜ ਨੇ, ਜਿਹੜਾ ਨਾਟ ਜੱਜ, ਉੱਥੇ ਦੀ ਜਿਹੜੀ ਡਿਪਾਰਟਮੈਂਟ ਹੈਗੀ ਆ, ਉਹਨਾਂ ਨੇ ਇਹ ਕਹਿ ਦਿੱਤਾ ਹੈ ਵੀ ਇਹ ਜੱਜ ਨੇ ਬਲੌਕ ਕੀਤਾ ਹੈ ਵੀ ਇਹ ਕਾਸਕੋ ਜੋ ਆ ਇਸ ਲੋਕੇਸ਼ਨ ਤੇ ਨਹੀਂ ਬਣ ਸਕਦਾ ਹੈਗਾ। ਜੀ, ਜੋ ਪ੍ਰਪੋਜ਼ ਕਾਸਕੋ ਸੀਗਾ, ਇਹ ਰਿਪਲੇਸ ਕਰਨਾ ਸੀ ਇਸ ਤੇ ਨਾਰਥ ਵੈਸਟ ਫ੍ਰਿਜ਼ਨੋ ਦਾ ਜਿਹੜਾ ਐਗਜ਼ਿਸਟਿੰਗ ਸਟੋਰ ਆ ਵੈਸਟ ਸ਼ਾਹ ਦੇ ਉੱਤੇ, ਤੇ 4 ਮੀਲ ਅਵੇ ਜਿਹਦਾ ਰਿਵਰਸਾਈਡ ਡਰਾਈਵ ਤੇ ਵੈਸਟ ਹਰਨਡਨ ਐਵਨਿਊ ਦੇ ਉੱਤੇ 2,40,000 ਸਕੁਅਰ ਫੁੱਟ ਦਾ ਇਹ ਜਿਹੜਾ ਸਟੋਰ ਬਣਨਾ ਸੀ। ਇਸ ਵੇਲੇ ਸਭ ਤੋਂ ਵੱਡਾ ਕਾਸਕੋ ਦਾ ਸਟੋਰ 2,35,000 ਸਕੁਅਰ ਫੁੱਟ ਸਾਲਟ ਲੇਕ ਸਿਟੀ ਦੇ ਵਿੱਚ ਹੈਗਾ। 32 ਦੇ ਕਰੀਬ ਪੰਪ ਦੇ ਗੈਸ ਸਟੇਸ਼ਨ ਪੰਪ ਹੋਣੇ ਸੀ ਗੈਸ ਸਟੇਸ਼ਨ ਤੇ ਪਾਰਕਿੰਗ ਲੋਟ ਵੀ ਇਹਦਾ ਜਿਹੜਾ ਬਹੁਤ ਵੱਡਾ ਸੀਗਾ। ਜੀ। ਸੋ ਹੁਣ ਇਸ ਜੱਜ ਵੱਲੋਂ ਇਹ ਕਿਹਾ ਗਿਆ ਵੀ ਕੈਲੀਫੋਰਨੀਆ এনवायरमेंटल ਕੁਆਲਿਟੀ ਐਕਟ ਦੇ ਨੂੰ ਇਹ ਵਾਇਲੇਟ ਕਰ ਰਿਹਾ ਹੈਗਾ, ਜਿਹੜੀ ਜ਼ੋਨਿੰਗ ਆ ਜਿੱਥੇ ਇਹ ਜਾ ਰਿਹਾ। ਸੋ ਹੁਣ ਫ੍ਰਿਜ਼ਨੋ ਦੇ ਮੇਅਰ ਵੀ ਜਿਹੜੇ ਕਾਫੀ ਅਪਸੈਟ ਹੈ, ਕਹਿੰਦੇ ਵੀ ਸਾਡੇ ਕੋਲ ਵੱਡਾ ਪ੍ਰੋਜੈਕਟ ਆਣਾ ਸੀ, ਉਹਨਾਂ ਨੂੰ ਟੈਕਸ ਵੀ ਮਿਲਣਾ ਸੀ ਸਿਟੀ ਨੂੰ। ਹੁਣ ਇਹ ਪ੍ਰੋਜੈਕਟ ਜਿਹੜਾ ਆ ਕਹਿੰਦੇ ਹੋ ਸਕਦਾ ਮਡੇਰੇ ਨੂੰ ਜਿਹੜਾ ਚਲੇ ਜਾਵੇ। ਜੀ, ਅਗਲੀ ਖਬਰ ਜਿਹੜੀ ਉਹ ਸੈਨ ਡਿਏਗੋ ਤੋਂ ਆ ਰਹੀ ਹੈ। ਕਹਿੰਦੇ ਕਿ ਡੋਨਲਡ ਟਰੰਪ ਦੀਆਂ ਜਿਹੜੀਆਂ ਇਮੀਗ੍ਰੇਸ਼ਨ ਕ੍ਰੈਕਡਾਊਨ ਆ, ਉਹਦੇ ਕਰਕੇ ਹੁਣ ਜਿਹੜੇ ਪ੍ਰੋਟੈਸਟ ਹੋਏ ਸੀ ਲਾਸ ਐਂਜਲਸ ਦੇ ਵਿੱਚ, ਤੇ ਉਸ ਤੋਂ ਬਾਅਦ ਕਹਿੰਦੇ ਵੀ ਵੱਡੀ ਗਿਣਤੀ ਜਿਹੜੇ ਵਰਕਰਸ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਠਹਿਰਨ ਦੇ ਲਈ, ਰੁਕਣ ਦੇ ਲਈ ਮਜਬੂਰ ਕਰ ਦਿੱਤਾ ਗਿਆ। ਉਹ ਕਹਿੰਦੇ ਵੀ ਕੈਲੀਫੋਰਨੀਆ ਦੇ ਜਿਹੜੇ ਰਿਪਬਲਿਕਨਸ ਨੇ, ਰਿਪੋਰਟ ਇਹ ਗੱਲ ਕਹਿੰਦੀ ਆ ਵੀ ਉਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਸ ਦਾ ਜਿਹੜਾ ਖਮਿਆਜ਼ਾ ਉਹ ਭੁਗਤਣਾ ਪਊਗਾ, ਇਹਦੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪੋਲੀਟੀਕੋ ਦੇ ਵਿੱਚ ਅੱਜ ਇੱਕ ਬੜਾ ਵਧੀਆ ਜਿਹੜਾ ਆਰਟੀਕਲ ਆ ਉਹਨਾਂ ਨੇ ਛਾਇਆ ਕੀਤਾ, ਤੇ ਉਹਨਾਂ ਨੇ ਹੈਡਲਾਈਨ ਜਿਹੜੀ ਇਹਨੂੰ ਦਿੱਤੀ ਹੈ, ਜਿਹੜਾ ਇਹਦਾ ਹੈਡਰ ਹੈ, ਜਿਹੜਾ ਇਹਦਾ ਸਰਲੇਖ ਹੈ, ਉਹ ਦਿੱਤਾ ਕਿ ਦ ਸਟੇਟ ਵੇਅਰ ਇਮੀਗ੍ਰੇਸ਼ਨ ਰੇਟਸ ਆਰ ਬਿਕਮ ਅ ਪ੍ਰੋਬਲਮ ਫॉर ਰਿਪਬਲਿਕਨਸ ਦੇ ਲਈ। ਉਹ ਕਹਿੰਦੇ ਕਿ ਇੱਕ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਆ। ਰਿਪੋਰਟ ਜਿਹੜੀਆਂ ਨੇ ਆਈਆਂ ਕਿ ਜਿੱਥੇ ਮਾਸਕਡ ਜਿਹੜੇ ਏਜੰਟ ਸੀਗੇ ਉਹ ਕਈ ਇਲਾਕਿਆਂ ਦੇ ਵਿੱਚ ਗਏ, ਉਹਨਾਂ ਨੇ ਲੋਕਾਂ ਦੇ ਨਾਲ ਹੱਥੋਂ ਪਾਈ ਵੀ ਹੋਈ, ਉੱਥੇ ਕਈ ਥਾਵਾਂ ਤੇ ਏਜੰਟਾਂ ਦੇ ਉੱਤੇ ਗੋਲੀਆਂ ਵੀ ਚੱਲੀਆਂ, ਰਫਲਾਂ ਵੀ ਤਣੀਆਂ ਆਪਾਂ ਦੇਖਿਆ। ਬਾਅਦ ਦੇ ਵਿੱਚ ਕਈ ਲੋਕਾਂ ਦੇ ਨਾਲ ਵੀ ਧੱਕੇਸ਼ਾਹੀ ਹੋਈ, ਤੇ ਉਹ ਕਹਿੰਦੇ ਵੀ ਇਹਦੇ ਕਰਕੇ ਜਿਹੜੇ ਰਿਪਬਲਿਕਨਸ ਨੇ ਉਹਨਾਂ ਨੂੰ ਹੁਣ ਇਹਨਾਂ ਇਲਾਕਿਆਂ ਦੇ ਵਿੱਚ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਊਗਾ। ਉਹ ਖਾਸ ਕਰਕੇ ਉਹ ਇਲਾਕੇ ਜਿੱਥੇ ਟਰੰਪ ਦੀ ਖਾਸੀ ਸਪੋਰਟ ਹੋਈ ਸੀਗੀ। ਜਿਹੜੇ ਇਸ ਮਾਮਲੇ ਦੇ ਵਿੱਚ ਸਟੇਟ ਸੈਂਟਰ ਸੁਜ਼ਾਟੇ ਮਾਰਟਿਨਸ ਜਿਹੜੇ ਵਾਲਡੇਰਸ ਨੇ, ਉਹਨਾਂ ਨੇ ਕਿਹਾ ਕਿ ਇਸ ਟਾਈਮ ਜਿਹੜੀ ਲੀਡ ਚੱਲ ਰਹੀ ਹੈ ਕ੍ਰਿਮੀਨਲ ਲੋਕਾਂ ਨੂੰ ਫੜਨ ਦੇ ਮਾਮਲੇ ਦੇ ਵਿੱਚ ਜਾਂ ਹੋਰਾਂ ਦੇ ਮਾਮਲੇ ਦੇ ਵਿੱਚ। ਅਸੀਂ ਕਹਿੰਦਾ ਵੀ ਬੜਾ ਜ਼ੋਰ ਲਾ ਕੇ ਲੋਕਾਂ ਨੂੰ ਦੱਸ ਰਹੇ ਹਾਂ ਵੀ ਅਸੀਂ ਤੁਹਾਨੂੰ ਨਹੀਂ ਕੁਝ ਕਹਿ ਰਹੇ, ਅਸੀਂ ਕ੍ਰਿਮੀਨਲਸ ਲੋਕਾਂ ਨੂੰ ਫੜ ਰਹੇ ਹਾਂ, ਤੇ ਇਹ ਕਹਿੰਦੇ ਵੀ ਲੋਕਾਂ ਨੇ ਸਾਨੂੰ ਇਸੇ ਉਮੀਦ ਦੇ ਨਾਲ ਵੋਟਾਂ ਪਾਈਆਂ। ਪਰ ਦੂਜੇ ਪਾਸੇ ਜਿਹੜੀ ਅਸਲ ਦੇ ਵਿੱਚ ਰਿਪਬਲਿਕਨਸ ਦੇ ਜਿਹੜੇ ਵਿਰੋਧ ਦਾ ਸਭ ਤੋਂ ਵੱਡਾ ਕਾਰਨ ਆ ਉਹ ਇਹੀ ਹੈ ਕਿ ਇਹਨਾਂ ਲੋਕਾਂ ਦੀ ਆੜ ਦੇ ਹੇਠ ਜਿਹੜੇ ਲੋਕਾਂ ਦੇ ਨਾਲ ਧੱਕੇਸ਼ਾਹੀ ਹੋ ਰਹੀ ਆ, ਲੋਕਾਂ ਦੇ ਜਿਹੜੇ ਸਹੀ ਜਿਹੜੇ ਗ੍ਰੀਨ ਕਾਰਡ ਹੋਲਡਰ ਨੇ ਜਾਂ ਜਿਨ੍ਹਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ ਉਹਨਾਂ ਨੂੰ ਵੀ ਡਿਟੇਨ ਕੀਤਾ ਜਾ ਰਿਹਾ, ਤੇ ਉਲਟਾ ਉਹਦੇ ਤੋਂ ਅੱਗੇ ਜਿਹੜੇ ਬਿਆਨ ਦਿੱਤੇ ਜਾ ਰਹੇ ਨੇ ਕਿ ਜੇਕਰ ਵੀ ਕਿਸੇ ਨੇ ਇਸ ਤਰ੍ਹਾਂ ਕੀਤਾ ਤੇ ਅਸੀਂ ਉਹਨੂੰ ਐਲੀਗੇਟਰ ਐਲਕਟਰਾਸ ਦੇ ਵਿੱਚ ਭੇਜ ਦਿਆਂਗੇ, ਅਸੀਂ ਉਹਦੇ ਨਾਲ ਇਸ ਤਰ੍ਹਾਂ ਕਰਾਂਗੇ। ਸੋ ਉਹ ਕਹਿੰਦੇ ਕਿ ਇਹ ਸਾਰੇ ਰੀਜ਼ਨ ਨੇ ਜਿਹਦੇ ਕਰਕੇ ਇਮੀਗ੍ਰੇਸ਼ਨ ਕ੍ਰੈਕਡਾਊਨ ਦੇ ਉੱਤੇ ਲੋਕਾਂ ਦੀ ਜਿਹੜੀ ਭਰੋਸੇਯੋਗਤਾ ਜਿੰਨੀ ਪਹਿਲਾਂ ਸੀ ਉਨੀ ਨਹੀਂ ਰਹੀ, ਤੇ ਉਸ ਭਰੋਸੇਯੋਗਤਾ ਦੇ ਨਾਲ ਜਿਹੜਾ ਟਰੰਪ ਦਾ ਇਹ ਵੱਡਾ ਮਿਸ਼ਨ ਸੀਗਾ ਉਹਨੂੰ ਵੀ ਸੱਟ ਵੱਜੀ ਹੈ, ਜਿਹਨੇ ਬਹੁਤ ਜ਼ਿਆਦਾ ਅਮਰੀਕੀਆਂ ਦਾ ਜਿਹੜਾ ਪੋਲੀਟੀਕਲ ਓਪੀਨੀਅਨ ਆ ਉਹਨੂੰ ਚੇਂਜ ਕਰ ਦਿੱਤਾ ਹੈ। ਜੀ, ਅਗਲੀ ਖਬਰ ਸਿਟੀ ਆਫ ਟਰਲਕ ਤੋਂ ਆ ਰਹੀ ਹੈ। ਟਰਲਕ ਸਿਟੀ ਦੇ ਵਿੱਚ ਇੱਕ ਸਟਰੀਟ ਦਾ ਨਾਮ ਸਿੰਘ ਵਾਕਵੇ ਰੱਖਿਆ ਗਿਆ ਹੈਗਾ। ਉੱਥੇ ਦੇ ਜਿਹੜੇ ਮੇਅਰ ਆ ਉਹਨਾਂ ਨੇ ਇਸ ਸਾਈਨ ਦਾ ਉਦਘਾਟਨ ਕੀਤਾ ਹੈ। ਕਹਿੰਦੇ ਵੀ ਬੇਸਨ ਆਫ ਕ੍ਰਿਸਟੋਫਰਸਨ ਪਾਰਕਵੇ ਤੇ ਜ਼ੀਰਿੰਗ ਰੋਡ
ਉੱਥੇ ਜਿਹੜੀ ਇਹ ਸਟਰੀਟ ਆ ਉਹਦਾ ਨਾਂ ਸਿੰਘ ਵਾਕਵੇ ਦੱਸਿਆ ਗਿਆ ਹੈ। ਸਿਟੀ ਕੌਂਸਲ ਨੇ ਇਸ ਨੂੰ ਅਪਰੂਵ ਕੀਤਾ ਸੀ ਨਵੰਬਰ ਮਹੀਨੇ ਦੇ ਵਿੱਚ। ਟਰਲਕ ਦੇ ਜਿਹੜੇ ਰੈਜ਼ੀਡੈਂਟ ਆ ਰਾਮ ਸੈਣੀ, ਉਹਨਾਂ ਨੇ ਤੇ ਹੋਰ ਸਿੱਖ ਕਮਿਊਨਿਟੀ ਨੇ ਜਿਹੜੇ ਪੈਸੇ ਦਿੱਤੇ ਆ ਇਸ ਜਿਹੜੀ ਸਟਰੀਟ ਦੇ ਉੱਤੇ ਸਾਈਨ ਜਿਹੜੇ ਲੱਗਣੇ ਹੈਗੇ ਆ, ਜਿਨ੍ਹਾਂ ਦਾ ਨਾਮ ਚੇਂਜ ਹੋਣਾ ਆ। ਸੋ ਉਹਨਾਂ ਨੇ ਇਹ ਕਿਹਾ ਵੀ ਸਿੰਘ ਨਾਮ ਅਸੀਂ ਇਸ ਕਰਕੇ ਰੱਖਿਆ ਵੀ ਬਹੁਤ ਪਪੂਲਰ ਨਾਮ ਹੈਗਾ, ਜਾਂ ਲਾਸਟ ਨੇਮ ਆ ਜਾਂ ਮਿਡਲ ਨੇਮ ਆ। ਮੰਗ ਸਿੱਖਸ ਤੇ ਬਹੁਤ ਸਾਰੇ ਜਿਹੜੇ ਇੰਡੀਅਨ ਅਮਰੀਕਨ ਰਹਿੰਦੇ ਹੈਗੇ ਆ। ਸੋ ਸਾਰੀ ਕਾਸਟ ਜਿਹੜੀ ਆ ਆਫੀਸ਼ੀਅਲਸ ਨੇ ਇਹ ਦੱਸਿਆ ਵੀ ਪੰਜਾਬੀਆਂ ਨੇ ਆਪਣੇ ਸਿਰ ਲਈ ਆ ਡੋਨੇਸ਼ਨ ਤੋਂ, ਸਿੱਖਾਂ ਨੇ ਲਈ ਆ, ਪਰ ਸਿਟੀ ਨੇ ਜੋ ਹੈ ਇਸ ਨੂੰ ਅਪਰੂਵ ਕਰ ਦਿੱਤਾ ਆ। ਅਮਰੀਕਾ ਦੇ ਵਿੱਚ ਬਹੁਤ ਸਾਰੇ ਸ਼ਹਿਰ ਆ ਜਿੱਥੇ ਸਟਰੀਟਾਂ ਦੇ ਨਾਮ ਗੁਰਦੁਆਰਾ ਸਾਹਿਬ ਰੋਡ, ਟੈਂਪਲ ਰੋਡ, ਯੂਬਾ ਸਿਟੀ ਦੇ ਵਿੱਚ ਤਾਂ ਕਈ ਹੋਰ ਨਾਵਾਂ ਦੇ ਉੱਤੇ ਵੀ ਜਿਹੜੇ ਸਟਰੀਟਾਂ ਦੇ ਨਾਮ ਆ। ਸੋ ਟਰਲਕ ਸਿਟੀ ਦੇ ਵਿੱਚ ਸਿੰਘ ਵਾਕਵੇ ਇੱਕ ਸਟਰੀਟ ਦਾ ਨਾਮ ਰੱਖਿਆ ਗਿਆ ਜੀ। ਅਗਲੀ ਜਿਹੜੀ ਖਬਰ ਆ ਉਹ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਦੇ ਵਿੱਚ ਇੱਕ ਇਲਾਕਿਆਂ ਦੇ ਵਿੱਚ ਅੱਗ ਲੱਗਣ ਕਰਕੇ ਇੱਕ ਬੰਦੇ ਦੀ ਮੌਤ ਹੋਣ ਬਾਰੇ ਪਤਾ ਲੱਗਿਆ। ਜਿਹੜੀ ਖਬਰ ਆ ਇੱਕ ਵੈਬਸਾਈਟ ਦੇ ਮੁਤਾਬਕ ਦੱਸਿਆ ਜਾ ਰਿਹਾ ਵੀ ਇੱਕ ਕ੍ਰਾਈਮ ਸੀਨ ਦੇ ਲਈ ਜਿਹੜਾ ਉਹ ਦੱਸਿਆ ਗਿਆ ਸੀਗਾ, ਸੱਦਿਆ ਗਿਆ ਸੀਗਾ। ਬਾਅਦ ਦੇ ਵਿੱਚ ਪਤਾ ਲੱਗਿਆ ਵੀ ਇੱਕ ਜਿਹੜੀ ਛੋਟੀ ਜਿਹੀ ਘਰ ਨੂੰ ਅੱਗ ਲੱਗਣ ਕਰਕੇ ਤੇ ਅਪਾਰਟਮੈਂਟ ਦੇ ਕੋਲ ਇੱਕ ਕਾਰ ਖੜੀ ਸੀ ਜਿਹਦੇ ਵਿੱਚ ਅੱਗ ਲੱਗ ਗਈ ਸੀ ਤੇ ਬਾਅਦ ਦੇ ਵਿੱਚ ਇਹ ਬੰਦੇ ਦੀ ਜਿਹੜੀ ਆ ਉਹ ਮੌਤ ਹੋਈ ਸੀ। ਹਲੇ ਤੱਕ ਇਹ ਨਹੀਂ ਪਤਾ ਲੱਗਿਆ ਵੀ ਜਿਹੜੇ ਇਸ ਬੰਦੇ ਦੀ ਮੌਤ ਹੋਈ ਆ ਉਹ ਅਪਾਰਟਮੈਂਟ ਦੇ ਵਿੱਚ ਸੀਗਾ ਜਾਂ ਉਹ ਕਿਸੇ ਤਰੀਕੇ ਨਾਲ ਕਾਰ ਨੂੰ ਅੱਗ ਲਾਉਣੀ ਚਾਹੁੰਦਾ ਸੀਗਾ, ਕਿਉਂਕਿ ਉਹਦਾ ਮੋਟਿਵ ਨਹੀਂ ਪਤਾ। ਰਿਪੋਰਟ ਇਹ ਹੋਇਆ ਸੀਗਾ ਵੀ ਜਿਹੜੀ ਇੱਕ ਅਪਾਰਟਮੈਂਟ ਕੰਪਲੈਕਸ ਆ ਫਲੋਰਿਨ ਰੋਡ ਦੇ ਉੱਤੇ, ਸਾਊਥਲੈਂਡ ਪਾਰਕ ਡਰਾਈਵ ਦੇ ਇਲਾਕਿਆਂ ਦੇ ਵਿੱਚ ਤੇ ਫਰੀਪੋਰਟ ਬੁਲੇਵਾਰਡ ਦੇ ਇਲਾਕਿਆਂ ਦੇ ਵਿੱਚ। ਸੈਕਰਾਮੈਂਟੋ ਫਾਇਰ ਡਿਪਾਰਟਮੈਂਟ ਆ ਜਿਹੜਾ, ਉਹਨੇ ਦੱਸਿਆ ਵੀ 2 ਜਿਹੜੀਆਂ ਅੱਗ ਲੱਗਣ ਦੀਆਂ ਵਾਰਦਾਤਾਂ ਨੂੰ ਕ੍ਰਿਊ ਨੇ ਜਿਹੜਾ ਉਹ ਸਿੱਝਿਆ ਸੀਗਾ, ਉਹਨਾਂ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਬਾਅਦ ਦੇ ਵਿੱਚ ਇੱਕ ਘਟਨਾ ਦੇ ਵਿੱਚ ਜਿਹੜਾ ਇੱਕ ਵਿਕਟਮ ਦੀ ਜਿਹੜੀ ਆ ਮੌਤ ਹੋਣ ਬਾਰੇ ਪਤਾ ਲੱਗਿਆ, ਜਿਹਦੇ ਵਿੱਚ ਕਾਰ ਵੀ ਕਾਫੀ ਜਿਹੜੀ ਆ ਉਹ ਨੁਕਸਾਨੀ ਗਈ ਆ। ਹਲੇ ਤੱਕ ਇਹਦੀ ਜਿਹੜੀ ਆਇਡੈਂਟੀਟੀ ਆ ਵਿਕਟਮ ਦੀ ਉਹ ਰਿਲੀਜ਼ ਨਹੀਂ ਕੀਤੀ ਗਈ ਤੇ ਜਿਹੜੀ ਦੂਜੀ ਥਾਂ ਤੇ ਅੱਗ ਲੱਗੀ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਜਿਹੜਾ ਉਹ ਬਚਾ ਰਿਹਾ। ਜੀ, ਇੱਦਾਂ ਹੀ ਅਗਲੀ ਖਬਰ ਇੱਕ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ 'ਚ 3 ਦਿਨ ਪਹਿਲਾਂ ਇੱਕ ਲੱਗ ਰਿਹਾ ਵੀ ਹਰਿਆਣੇ ਮੂਲ ਦਾ ਜੀ, ਨੌਜਵਾਨ ਜਿਹੜਾ ਕੁਵਰ ਕੁਮਾਰ 33 ਸਾਲਾਂ ਦਾ, ਉਹਦੇ ਮਲਟੀਪਲ ਗਨ ਸ਼ਾਟਸ ਵੂਨਡਸ ਕਰਕੇ ਉਹਦੀ ਮੌਕੇ ਤੇ ਹੀ ਮੌਤ ਹੋ ਗਈ। ਫ੍ਰਿਜ਼ਨੋ ਦੀ ਪੁਲਿਸ ਡਿਪਾਰਟਮੈਂਟ ਨੇ ਕਿਹਾ ਵੀ ਜਦੋਂ ਪੁਲਿਸ ਵਾਲੇ ਉੱਥੇ ਪਹੁੰਚੇ 7 ਵਜੇ ਦੇ ਕਰੀਬ, ਜੋ ਸ਼ਾਹ ਤੇ ਪੋਲਕ ਐਵਨਿਊ ਦੇ ਉੱਤੇ ਹੈਗੇ ਤੇ ਉਹ ਆਲਰੇਡੀ ਜਿਹੜਾ ਉਸ ਵੇਲੇ ਡੈਡ ਸੀਗਾ। ਸੋ EMS ਨੇ ਕੋਸ਼ਿਸ਼ ਜ਼ਰੂਰ ਕੀਤੀ ਪਰ ਉਹ ਸਰਵਾਈਵ ਨਹੀਂ ਕਰ ਸਕੇ। ਤੇ ਕਹਿੰਦੇ ਵੀ ਇਹ ਗੈਂਗ ਰਿਲੇਟਡ ਨਹੀਂ ਲੱਗਦਾ, ਕੋਈ ਇੰਟਰਪਰਸਨਲ ਇਨਸੀਡੈਂਟ ਲੱਗਦੀ ਹੈਗੀ ਆ। ਸ਼ੂਟਰ ਤੇ ਵਿਕਟਮ ਦੋਨੋਂ ਇੱਕ ਦੂਜੇ ਨੂੰ ਜਾਣਦੇ ਸੀਗੇ, ਸੋ ਇਹ ਗੈਂਗ ਰਿਲੇਟਡ ਨਹੀਂ ਹੈਗਾ। ਡਿਟੈਕਟਿਵ ਇਹ ਬਲੀਵ ਕਰ ਰਹੇ ਆ ਵੀ ਕੂਵਰ ਜੋ ਆ ਉਹ ਘਰ ਨੂੰ ਜਾ ਰਿਹਾ ਸੀ ਜਦੋਂ ਉਸ ਨੂੰ ਉਹਦੇ ਪਿਕਅਪ ਦੇ ਅੰਦਰ ਹੀ ਜਿਹੜਾ ਗੋਲੀਆਂ ਮਾਰ ਕੇ ਜਿਹੜਾ ਮਾਰ ਦਿੱਤਾ ਗਿਆ ਹੈਗਾ। ਜੇ ਹੋਰ ਵੀ ਕਿਸੇ ਦੇ ਕੋਲ ਇਹਦੇ ਬਾਰੇ ਜਾਣਕਾਰੀ ਹੋਵੇ ਤਾਂ ਫ੍ਰਿਜ਼ਨੋ ਦੇ ਜਿਹੜੇ ਕ੍ਰਾਈਮ ਸਟਾਪਰਸ ਆ ਉਹਨਾਂ ਦੀ ਡਿਪਾਰਟਮੈਂਟ, ਉਹਨਾਂ ਨੇ 559498 ਸਟਾਪ, ਇੱਥੇ ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਦੇ ਸਕਦੇ ਹੈਗੇ ਆ। ਤੇ ਫ੍ਰਿਜ਼ਨੋ ਦੀ ਪੁਲਿਸ ਡਿਪਾਰਟਮੈਂਟ ਵੱਖ-ਵੱਖ ਲੋਕਾਂ ਤੋਂ ਇਸ ਜਿਹੜੀ ਇਨਸੀਡੈਂਟ ਹੋਈ ਆ ਜਿਹਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਆ ਉਹਦੇ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈਗੀ। ਜੀ ਬਿਲਕੁਲ। ਅਗਲੀ ਖਬਰ ਜਿਹੜੀ ਆ ਬੇਕਰਸਫੀਲਡ ਤੋਂ ਆ ਰਹੀ ਹੈ। ਬੇਕਰਸਫੀਲਡ ਦੇ ਵਿੱਚ ਡੇਰੀਅਸ ਕੀ ਨਾਂ ਦਾ ਜਿਹੜਾ ਬੰਦਾ ਹੈ, ਇਹਨੂੰ ਹੁਣ 40 ਸਾਲਾਂ ਦੀ ਕੈਦ ਹੋਈ ਹੈ। ਇਹਨੂੰ ਕਿਉਂਕਿ ਇਹਦੇ ਤੋਂ ਕ੍ਰਾਈਮ ਇੱਕ ਬੜਾ ਜਿਹੜਾ ਗੰਭੀਰ ਹੋ ਗਿਆ ਸੀਗਾ। 27 ਸਾਲਾ ਜੋਨਾਸਨ ਜਿਹੜਾ ਲੀ ਆ ਉਹਦੇ ਜਿਹੜੀ ਆ ਉਸ ਦੀ ਕਿਲਿੰਗ ਦੇ ਮਾਮਲੇ ਦੇ ਵਿੱਚ ਇਹਨੂੰ ਸਜ਼ਾ ਹੋਈ ਹੈ 40 ਸਾਲਾਂ ਦੀ। 24 ਜੁਲਾਈ ਨੂੰ ਇਹਦੀ ਜਿਹੜੀ ਸੈਂਟੈਂਸਿੰਗ ਹੋਈ ਹੈ ਇਸ ਮਾਮਲੇ ਦੀ। ਇਹ ਜਿਹੜੀ ਕ੍ਰਿਮੀਨਲ ਘਟਨਾ ਵਾਪਰੀ ਸੀ ਫਰਵਰੀ 2023 ਦੇ ਵਿੱਚ, ਤੇ ਇੱਕ ਹੋਰ ਬੰਦਾ ਇਹਦੇ ਵੱਲੋਂ ਚਲਾਈਆਂ ਗਈਆਂ ਗੋਲੀਆਂ ਕਰਕੇ ਜਿਹੜਾ ਪੈਰਾਲਾਈਜ਼ਡ ਹੋ ਗਿਆ। ਕਰਨ ਕਾਉਂਟੀ ਸੁਪੀਰੀਅਰ ਕੋਰਟ ਦੇ ਰਿਕਾਰਡ ਦੇ ਮੁਤਾਬਕ ਇਹ ਗੱਲ ਜਿਹੜੀ ਆ ਉਹ ਸਾਹਮਣੇ ਆਈ ਆ। ਦੱਸਿਆ ਇਹ ਵੀ ਜਾ ਰਿਹਾ ਵੀ ਇਹ ਜਿਹੜੀ ਫਰਵਰੀ 6 ਦੀ ਵਾਰਦਾਤ ਆ ਜਦੋਂ ਇਹ ਘਟਨਾ ਵਾਪਰੀ ਸੀਗੀ, ਤੇ ਕਰਨ ਕਾਉਂਟੀ ਜਿਊਰੀ ਕਨਵਿਕਟਡ ਜਿਹੜੀ ਆ ਉਹਨੇ ਡੇਰੀਅਸ ਕੀ ਜਿਹੜਾ ਉਹਨੂੰ ਦੱਸਿਆ ਗਿਆ ਕਿ ਇਹ ਦੋਸ਼ੀ ਪਾਇਆ ਗਿਆ 1 ਕਾਊਂਟ ਆਫ ਫਸਟ ਡਿਗਰੀ ਮਰਡਰ ਤੇ 1 ਕਾਊਂਟ ਆਫ ਫਸਟ ਡਿਗਰੀ ਅਟੈਂਪਟ ਮਰਡਰ ਦੇ ਮਾਮਲੇ ਦੇ ਵਿੱਚ। ਤੇ ਇਹ ਦੱਸਿਆ ਗਿਆ ਕਿ 11 ਫਰਵਰੀ 2023 ਦੀ ਗੱਲ ਆ ਜਦੋਂ ਕੀ ਤੇ ਇੱਕ ਹੋਰ ਬੰਦਾ ਜਿਹੜਾ ਉਹ ਸਾਊਥ ਬੇਕਰਸਫੀਲਡ ਦੇ ਇਲਾਕਿਆਂ ਵੱਲੋਂ ਟਰੈਵਲ ਕਰ ਰਹੇ ਸੀ ਆਪਣੇ ਘਰ ਵੱਲ ਨੂੰ, ਈਸਟ ਬੇਕਰਸਫੀਲਡ ਦੇ ਇਲਾਕਿਆਂ ਵੱਲ ਨੂੰ। ਜਿਹੜਾ ਕੀ ਹੈ ਜਿਹੜਾ ਡੇਰੀਅਸ ਕੀ ਆ, ਇਹਨੇ ਇੱਕ ਪਾਰਕਿੰਗ ਲੋਟ ਦੇ ਵਿੱਚ ਆ ਕੇ ਉਸ ਬੰਦੇ ਦੇ ਉੱਤੇ ਜਿਹੜਾ ਉਹ ਗੋਲੀ ਚਲਾ ਦਿੱਤੀ ਸੀ। ਬਾਅਦ ਦੇ ਵਿੱਚ ਇੱਕ ਹੋਰ ਬੰਦਾ ਜਿਹੜਾ ਇਸ ਮਾਮਲੇ ਦੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਸੀ। ਪਤਾ ਲੱਗਾ ਕਿ ਇਲਾਜ ਦੇ ਦੌਰਾਨ ਉਹ ਪੈਰਾਲਾਈਜ਼ਡ ਹੋ ਗਿਆ।
ਕਿ ਜਿਹੜਾ ਕਿ ਵਿਕਟਮ ਸੀਗਾ ਜੋਨਾਥਨ ਲੀ ਦੇ ਰੂਪ ਦੇ ਵਿੱਚ, ਲੀ ਕ੍ਰਮੀ ਦੇ ਰੂਪ ਦੇ ਵਿੱਚ ਉਹਦੀ ਜਿਹੜੀ ਪਛਾਣ ਹੋਈ ਸੀਗੀ। ਜਦੋਂ ਇਸ ਮਾਮਲੇ ਦੀ ਜਾਂਚ ਚੱਲੀ ਤਾਂ ਜਿਹੜੇ ਡਿਟੈਕਟਿਵ ਸੀਗੇ ਬੇਕਰਸਫੀਲਡ ਪੁਲਿਸ ਡਿਪਾਰਟਮੈਂਟ ਤੋਂ, ਉਹਨਾਂ ਨੇ ਫਿਰ ਵੀਡੀਓ ਸਰਵੇਲੈਂਸ ਦੇ ਆਧਾਰ ਦੇ ਉੱਤੇ ਜਾਂ ਕਹਿ ਲਓ ਸੈੱਲ ਫੋਨ ਰਿਕਾਰਡ ਦੇ ਆਧਾਰ ਦੇ ਉੱਤੇ ਜਿਹੜੀ ਆ ਉਹ ਕੀ ਦੀ ਇਸ ਮਾਮਲੇ ਦੇ ਵਿੱਚ ਸ਼ਮੂਲੀਅਤ ਹੋਣ ਬਾਰੇ ਪਤਾ ਲਾਇਆ ਸੀਗਾ ਤੇ ਫਿਰ ਉਹਨੂੰ ਇਹਨਾਂ ਮਾਮਲਿਆਂ ਦੇ ਵਿੱਚ ਚਾਰਜ ਕੀਤਾ ਗਿਆ, ਜਿਹਦੇ ਵਿੱਚ ਅੱਜ ਉਸ ਨੂੰ 40 ਸਾਲਾਂ ਦੀ ਜਿਹੜੀ ਕੈਦ ਆ ਉਹ ਹੋਈ ਹੈ। ਅਗਲੀ ਖਬਰ ਜਿਹੜੀ ਆ ਇੰਟਲ ਦਾ ਜਿਹੜਾ ਰੈਵਨਿਊ ਆ ਉਹ ਅੱਪ ਗਿਆ ਇੰਟਲ ਕੰਪਨੀ ਦਾ, ਤੇ ਉਹਨਾਂ ਨੇ ਆਪਣੀ ਫਾਊਂਡਰੀ ਇਨਵੈਸਟਮੈਂਟ ਜੋ ਆ ਸਲੈਸ਼ ਕਰ ਦਿੱਤੀ ਆ, ਤੇ CEO ਇਹ ਕਹਿ ਰਿਹਾ ਵੀ ਹੁਣ ਅਸੀਂ ਕਿਸੇ ਤਰ੍ਹਾਂ ਦੀ ਵੀ ਕੋਈ ਹੋਰ ਆ ਬਲੈਂਕ ਚੈੱਕ ਉਹ ਨਹੀਂ ਲਿਖਣੇ ਹੈਗੇ। ਇੰਟਲ ਨੇ ਇਹ ਅਨਾਉਂਸ ਕੀਤਾ ਸੀ ਵੀ 35,000 ਦੇ ਕਰੀਬ ਲੋਕਾਂ ਨੂੰ ਉਹ ਲੇ ਆਫ ਕਰਨ ਜਾ ਰਹੇ ਆ। ਇੰਟਲ ਦੇ ਜਿਹੜੇ ਸ਼ੇਅਰ ਆ ਉਹ 2024 ਚ 60% ਡਾਊਨ ਚਲ ਗਿਆ ਸੀ, ਜੋ ਕਿ ਹੁਣ 13% ਅਪ ਗਏ ਹੈਗੇ ਆ। ਜੀ ਇਸੇ ਤਰ੍ਹਾਂ ਜੇ ਆਪਾਂ ਮਾਰਕੀਟ ਦੀ ਗੱਲ ਵੀ ਕਰਦੇ ਜਾਈਏ ਤੇ ਅੱਜ ਡਾਓ ਜੋਨ ਇੰਡਸਟਰੀਅਲ ਜਿਹੜਾ ਆ 0.70% ਡਾਊਨ ਹੋਇਆ ਤੇ ਕਲੋਜ਼ ਹੋਇਆ 44,693.91 ਦੇ ਉੱਤੇ। S&P ਇੰਡੈਕਸ ਅਪ ਗਿਆ 0.07%, ਕਲੋਜ਼ ਹੋਇਆ 6,363.35 ਦੇ ਉੱਤੇ। ਨੈਸਡੈਕ ਜੋ ਆ ਉਹ ਅਪ ਗਿਆ 0.18% ਤੇ ਕਲੋਜ਼ ਹੋਇਆ 21,057.96 ਦੇ ਉੱਤੇ। ਜੀ, ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ $1 ਦੀ ਕੀਮਤ ਕੈਨੇਡਾ ਦੇ $1 ਤੇ 36 ਸੈਂਟ ਦੇ ਬਰਾਬਰ, ਇੰਡੀਆ ਦੇ 86 ਰੁਪਏ ਤੇ 44 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 285 ਰੁਪਏ ਤੇ 22 ਪੈਸਿਆਂ ਦੇ ਬਰਾਬਰ ਇੱਕ $1 ਦੀ ਕੀਮਤ ਰਹੀ ਹੈ। ਜੀ ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਤੇ ਦੇਖਦੇ ਰਹੋ ਪੰਜਾਬੀ ਰੇਡੀਓ USA।